ਅੱਜ ਜੇ ਖਾਲਿਸਤਾਨ ਤੋਂ ਇਲਾਵਾ ਕੋਈ ਕਿਸੇ ਹੱਲ ਦੀ ਗੱਲ ਕਰਦੇ ਜਾਂ ਉਹ ਸਿਰੇ ਦਾ ਬੇਈਮਾਨ ਹੈ ਜਾਂ ਉਹ ਸਿਰੇ ਦਾ ਮੂਰਖ ਹੈ। ਇਸ ਤੋਂ ਇਲਾਵਾ ਕੋਈ ਤੀਸਰਾ ਲਫ਼ਜ਼ ਨਹੀਂ ਹੈ। ਟੈਂਕ ਲਿਆਂਦੇ ਗਏ ਔਰ ਜਿਸ ਕਦਰ ਜ਼ੁਲਮ ਇਹਨਾਂ ਨੇ ਕੀਤਾ ਔਰ ਉਸ ਚੋਂ ਹੀ ਇਹ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਦੇ ਲਫ਼ਜ਼ ਨੇ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਇਸੇ ਧਰਤੀ ਦੇ ਉੱਤੇ ਸਿੱਖਾਂ ਨੇ ਇਹ ਮੈਸੇਜ ਗਲੋਬਲੀ ਦਿੱਤਾ ਹੈ ਕਿ ਹੁਣ 35 ਮਿਲੀਅਨ ਸਿੱਖ ਨੇਸ਼ਨ ਖਾਲਿਸਤਾਨ ਬਣਾਉਣ ਦੇ ਲਈ ਵਚਨਬੱਧ ਹੈ। ਕੁਝ ਵਰੇ ਪਹਿਲਾਂ BBC ਨੇ ਦੁਨੀਆ ਦੇ ਹਿਸਟੋਰੀਅਨਸ ਨੂੰ ਇੱਕ ਚੈਲੰਜ ਦਿੱਤਾ ਹੈ ਕਿ ਲਗਭਗ 8000 ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਕਿਹੜਾ ਰਾਜ ਆਦਰਸ਼ ਰਾਜ ਸੀ, ਉਸ ਦੇ ਉੱਤੇ ਆਪਣੀਆਂ ਲਿਖਤਾਂ ਭੇਜੋ। ਅਮਰੀਕਨ ਯੂਨੀਵਰਸਿਟੀ ਦੇ ਇੱਕ ਗੋਰੇ ਦਾ ਰਾਈਟ ਅਪ ਫਾਈਨਲੀ ਮੰਨਿਆ ਗਿਆ ਜਿਸ ਨੇ ਕਿਹਾ ਕਿ 6000 ਸਾਲ ਦੀ ਇਨਸਾਨੀ ਤਾਰੀਖ ਮਹਾਰਾਜਾ ਰਣਜੀਤ ਸਿੰਘ ਦੇ ਰੂਪ 'ਚ ਜਿਹੜਾ ਰਾਜ ਸੀ ਉਹ ਇੱਕ ਆਦਰਸ਼ ਰਾਜ ਸੀ। ਮੈਰਿਟ ਦਾ ਆਧਾਰ ਸੀ, ਜੇਲਾਂ ਨਹੀਂ ਸਨ, ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ ਔਰ ਬਿਨਾਂ ਜ਼ਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਸਾਰੇ ਉਸ ਸ਼ਹਿਰੀਆਂ ਨੂੰ ਪਰਸੂਟ ਆਫ ਹੈਪੀਨੈਸ ਦਾ ਹੱਕ ਸੀ। ਮਨਮੋਹਨ ਸਿੰਘ ਵੀ 10 ਸਾਲ ਭਾਰਤ ਦਾ ਪ੍ਰਧਾਨ ਮੰਤਰੀ ਰਿਹਾ। ਪੰਜਾਬ ਦੇ ਪ੍ਰਧਾਨ ਜਿੰਨੇ ਚੀਫ ਮਿਨਿਸਟਰ ਰਹੇ ਨੇ ਹੁਣ ਤੱਕ ਸਾਰੇ ਪੱਗਾਂ ਵਾਲੇ ਨੇ। ਹੁਣ ਵੀ ਆ ਜਾਲੀ ਜੇ ਭੰਡ ਨੂੰ ਸਿਰ ਤੇ ਪੱਗ ਬਣਾ ਕੇ ਕੇਜਰੀਵਾਲ ਨੇ ਲਿਆ ਕੇ ਬਿਠਾ ਦਿੱਤਾ। ਇਸ ਸਭ ਦੇ ਬਾਵਜੂਦ ਅਸੀਂ ਕਿਉਂ ਇਸ ਨਿਸ਼ਾਨੇ ਤੇ ਇਸ ਨਤੀਜੇ ਤੇ ਪਹੁੰਚੇ ਕਿ ਖਾਲਿਸਤਾਨ ਤੋਂ ਬਿਨਾਂ कोई भी मसला साडा हल नहीं हो सकता कि वो वक्त भी देखा तारीख की घड़ियों ने जब लम्हों ने खता की सदियों ने सज़ा पाई। इहदे फिर दुश्मन की लैंगवेज दे विच दुश्मन ने जिवें उन्हां नूं ट्रिब्यूट दित्ती वो इतिहास की सब तो खूबसूरत ट्रिब्यूट है। गिविंग द एडवर्सरी हिज ड्यू दे फॉट टू द लास्ट ब्रैथ एंड बुलेट। अखीरले साह ਤੇ ਅਖੀਰਲੀ ਗੋਲੀ ਤੱਕ ਜੂਝਣਾ ਇਹ ਚਮਕੌਰ ਦੀ ਗੜੀ ਦੀ ਜੰਗ ਦਾ ਦੁਹਰਾ ਹੈ ਜਿਹੜਾ ਸਾਡਾ ਫਖਰ ਹੈ। ਸ਼੍ਰੋਮਣੀ ਕਮੇਟੀ ਦਿੱਲੀ ਅੱਜ ਹਾਲ ਇਹ ਹੈ ਕਿ ਸਾਡੀਆਂ 4 ਪ੍ਰੋਮੀਨੈਂਟ ਕਮੇਟੀਆਂ ਤਖਤ ਹਜ਼ੂਰ ਸਾਹਿਬ ਬੋਰਡ, ਪਟਨਾ ਸਾਹਿਬ ਪ੍ਰਬੰਧਕ ਬੋਰਡ, ਦਿੱਲੀ ਗੁਰਦੁਆਰਾ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਧੀ RSS ਦੇ ਕੰਟਰੋਲ 'ਚ ਹੈ। ਇਹਦੇ ਬਾਰੇ ਕੋਈ ਸ਼ੱਕ ਨਹੀਂ। ਤੇ ਜਿਹੜਾ ਬਾਦਲਾਂ ਦਾ ਕੰਟਰੋਲ ਹੈ ਇਹਨਾਂ ਨੇ ਸਿੱਖੀ ਦੀਆਂ ਜੜ੍ਹਾਂ 'ਚ ਕਿੰਨਾ ਤੇਲ ਦਿੱਤਾ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ। ਇਹ 40 ਸਾਲ ਤੋਂ ਐਕਟਿਵਿਸਟ ਹੋਣ ਦੇ ਨਾਤੇ ਮੈਨੂੰ ਪਤਾ ਹੈ ਇੱਕ ਪੀਰੀਅਡ ਐਸਾ ਆਇਆ 1995 ਤੋਂ ਬਾਅਦ ਇੰਨੀ ਡੀਮੋਰਲਾਈਜੇਸ਼ਨ ਸੀ ਜਦੋਂ ਅਸੀਂ ਗੱਲ ਵੀ ਕਰਨੀ ਤਾਂ ਬਹੁਤਿਆਂ ਨੇ ਕਹਿਣਾ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ ਨੇ, ਇਹਨਾਂ ਦੀ ਬ੍ਰੈਡ ਐਂਡ ਬਟਰ ਇਹਦੇ 'ਚੋਂ ਨਿਕਲਦਾ, ਇਹਨਾਂ ਕੋਲ ਕੋਈ ਹੋਰ ਚਾਰਾ ਨਹੀਂ। डगमग छाड़ रे मन बौरा अब तो जरे मरे सिद्ध पाई है लीनो हाथ संदौरा। वाहिगुरु जी का खालसा वाहिगुरु जी की फतेह। कैलिफोर्निया दी कमर्शियल कैपिटल सिविक सेंटर दे बाहर पिछले लगभग 4 घंटे तो खालिस्तान दी सॉवरनिटी पातशाही दावा ਘੱਲੂਘਾਰਾ 84 ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਜੁੜ ਬੈਠੇ ਖਾਲਸਾ ਜੀ। ਸਿਵਿਕ ਸੈਂਟਰ ਇੱਕ ਆਪਣੇ ਆਪ ਦੇ ਵਿੱਚ ਮੈਸੇਜ ਦੇ ਰਿਹਾ। ਇਹ ਉਹ ਥਾਂ ਹੈ ਜਿੱਥੇ 10 ਦਸੰਬਰ 1948 ਨੂੰ ਉਸ ਵੇਲੇ ਦੇ ਦੁਨੀਆ ਦੇ ਕੁੱਲ 50 ਮੁਲਕਾਂ ਦੇ ਨੁਮਾਇੰਦਿਆਂ ਨੇ ਮਿਲ ਬੈਠ ਕੇ ਚਾਰਟਰ ਆਫ ਹਿਊਮਨ ਰਾਈਟਸ ਐਲਾਨਿਆ ਸੀ। जिस चार्टर ऑफ ह्यूमन राइट्स दे विच राइट ऑफ सैल्फ डिटरमिनेशन स्वै निर्णय का हक एक मुढ़ला हक मन्निया गया सी। ते इस गल का भी ध्यान रहे कि 28 फरवरी नूं इसे सिविक सेंटर हज़ारां की गिणती दे विच सिख ਸਿੰਘਾਂ ਸਿੰਘਣੀਆਂ ने खालिस्तान रेफरेंडम दियां वोटां पा के दस्सिया
ਕਿ 40 ਸਾਲ ਦਾ ਇਹ ਸਫ਼ਰ ਮਹਿਜ਼ ਸ਼ਹੀਦਾਂ ਨੂੰ ਯਾਦ ਕਰਨ ਤੱਕ ਮਹਿਦੂਦ ਨਹੀਂ ਹੈ। ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸਨ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਅਲਫਾਜ਼ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਇਸੇ ਧਰਤੀ ਦੇ ਉੱਤੇ ਸਿੱਖਾਂ ਨੇ ਇਹ ਮੈਸੇਜ ਗਲੋਬਲੀ ਦਿੱਤਾ ਹੈ ਕਿ ਹੁਣ 35 ਮਿਲੀਅਨ ਸਿੱਖ ਨੇਸ਼ਨ ਖਾਲਿਸਤਾਨ ਬਣਾਉਣ ਦੇ ਲਈ ਵਚਨਬੱਧ ਹੈ। ਅਸੀਂ ਯੂਨਾਈਟਿਡ ਨੇਸ਼ਨਸ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਰਸਤਾ, ਇੰਟਰਨੈਸ਼ਨਲ ਲਾਅ ਦਾ ਰਸਤਾ, ਜਿਸ ਦੇ ਆਧਾਰ ਤੇ 50 ਮੁਲਕਾਂ ਤੋਂ ਵੱਧ ਕੇ, ਜੇ 1948 'ਚ 50 ਮੁਲਕ ਸਨ ਤਾਂ ਅੱਜ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਬਾਹਰ 193 ਮੁਲਕਾਂ ਦੇ ਝੰਡੇ ਝੂਲਦੇ ਨੇ। ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਬੇਸ਼ੱਕ ਅੱਜ ਤੋਂ ਠੀਕ 175 ਸਾਲ ਪਹਿਲਾਂ ਜਦੋਂ ਅਸੀਂ ਗਵਾਚੀ ਸੋਵਰਨਿਟੀ ਦੀ ਗੱਲ ਕਰਦੇ ਹਾਂ, ਡਾਕਟਰ ਇਕਤਾਰ ਕਰਾਮਤ ਚੀਮਾ ਨੇ ਉਸ ਆਈਡੀਅਲ ਰਾਜ ਦੀ ਗੱਲ ਕੀਤੀ ਜਿਹੜੀ ਸਰਕਾਰੇ ਖਾਲਸਾ ਜੀਓ ਦੇ ਰੂਪ 'ਚ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਉਸ ਪੰਜਾਬ ਦੀ ਧਰਤੀ ਤੇ, ਜਿਸ ਦੇ ਬਾਰਡਰ ਦਰਾਏ ਖੈਬਰ ਤੋਂ ਲੈ ਕੇ ਸ਼ਿਕਾਰਪੁਰ ਤੋਂ ਲੈ ਕੇ ਤਿੱਬਤ ਤੱਕ ਤੇ ਸਤਲੁਜ ਦੇ ਪੈਰਾਂ ਤੱਕ ਮਹਿਦੂਦ ਸਨ। ਕੁਝ ਵਰੇ ਪਹਿਲਾਂ BBC ਨੇ ਦੁਨੀਆ ਦੇ ਹਿਸਟੋਰੀਅਨਸ ਨੂੰ ਇੱਕ ਚੈਲੰਜ ਦਿੱਤਾ ਹੈ ਕਿ ਲਗਭਗ 8000 ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਕਿਹੜਾ ਰਾਜ ਆਦਰਸ਼ ਰਾਜ ਸੀ, ਉਸ ਦੇ ਉੱਤੇ ਆਪਣੀਆਂ ਲਿਖਤਾਂ ਭੇਜੋ। ਅਮਰੀਕਨ ਯੂਨੀਵਰਸਿਟੀ ਦੇ ਇੱਕ ਗੋਰੇ ਦਾ ਰਾਈਟ ਅਪ ਫਾਈਨਲੀ ਮੰਨਿਆ ਗਿਆ, ਜਿਸ ਨੇ ਕਿਹਾ ਕਿ 6000 ਸਾਲ ਦੀ ਇਨਸਾਨੀ ਤਾਰੀਖ ਮਹਾਰਾਜਾ ਰਣਜੀਤ ਸਿੰਘ ਦੇ ਰੂਪ 'ਚ ਜਿਹੜਾ ਰਾਜ ਸੀ ਉਹ ਇੱਕ ਆਦਰਸ਼ ਰਾਜ ਸੀ। ਮੈਰਿਟ ਦਾ ਆਧਾਰ ਸੀ, ਜੇਲਾਂ ਨਹੀਂ ਸਨ, ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ ਔਰ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰੇ ਉਸ ਸ਼ਹਿਰੀਆਂ ਨੂੰ ਪਰਸੂਟ ਆਫ ਹੈਪੀਨੈਸ ਦਾ ਹੱਕ ਸੀ। ਅਸੀਂ ਇਹੋ ਜਿਹੀ ਪਾਤਸ਼ਾਹੀ ਵਾਲਾ ਰਾਜ ਪਹਿਲਾਂ ਵੀ ਕਾਇਮ ਕੀਤਾ ਹੋਇਆ। ਔਰ ਜਿਵੇਂ ਜਦੋਂ ਅਸੀਂ ਗੁਰੂ ਸਾਹਿਬਾਨ ਦੇ ਮੈਸੇਜ ਦੀ ਗੱਲ ਕਰਦੇ ਹਾਂ, ਇਸ ਗੱਲ ਦਾ ਧਿਆਨ ਰਹੇ ਕਿ ਰਾਜ ਸ਼ਕਤੀ ਮਹਿਜ ਕੁਝ ਜ਼ਿਲ੍ਹਿਆਂ ਦਾ ਹੈਡ ਆਫ ਦਾ ਸਟੇਟ ਸਿੱਖੀ ਸਰੂਪ ਵਾਲਾ ਹੋਏ, ਇਹਨੂੰ ਰਾਜ ਨਹੀਂ ਕਹਿੰਦੇ। ਉਹ ਤਾਂ ਮਨਮੋਹਨ ਸਿੰਘ ਵੀ 10 ਸਾਲ ਭਾਰਤ ਦਾ ਪ੍ਰਧਾਨ ਮੰਤਰੀ ਰਿਹਾ, ਪੰਜਾਬ ਦੇ ਪ੍ਰਧਾਨ ਜਿੰਨੇ ਚੀਫ ਮਿਨਿਸਟਰ ਰਹੇ ਨੇ ਹੁਣ ਤੱਕ ਸਾਰੇ ਪੱਗਾਂ ਵਾਲੇ ਨੇ। ਹੁਣ ਵੀ ਆ ਜਾਲੀ ਜੇ ਭੰਡ ਨੂੰ ਸਿਰ ਤੇ ਪੱਗ ਬਣਾ ਕੇ ਕੇਜਰੀਵਾਲ ਨੇ ਲਿਆ ਕੇ ਬਿਠਾ ਦਿੱਤਾ। ਇਸ ਸਭ ਦੇ ਬਾਵਜੂਦ ਅਸੀਂ ਕਿਉਂ ਇਸ ਨਿਸ਼ਾਨੇ ਤੇ, ਇਸ ਨਤੀਜੇ ਤੇ ਪਹੁੰਚੇ ਕਿ ਖਾਲਿਸਤਾਨ ਤੋਂ ਬਿਨਾਂ ਕੋਈ ਵੀ ਮਸਲਾ ਸਾਡਾ ਹੱਲ ਨਹੀਂ ਹੋ ਸਕਦਾ। ਤੁਸੀਂ ਜਿੰਨੇ ਕਿ ਇੱਥੇ ਆਏ ਹੋ ਸਾਰੇ ਹੀ ਕਮਿਟਡ ਹੋ, ਤੁਹਾਨੂੰ ਤੁਹਾਡਾ ਇਤਿਹਾਸ ਸੁਣਾਉਣਾ ਮੇਰਾ ਮਕਸਦ ਨਹੀਂ ਹੈ, ਪਰ ਕਈ ਵਾਰ ਇੱਕ ਪੰਛੀ ਝਾਤ ਇੰਪੋਰਟੈਂਟ ਹੁੰਦੀ ਹੈ। ਜਦੋਂ ਅਸੀਂ 1947 ਤੱਕ ਪਹੁੰਚਦੇ ਹਾਂ, ਸਿੱਖਾਂ ਨੂੰ ਸਿਰਫ 98 ਸਾਲ ਹੋਏ ਸਨ ਅੰਗਰੇਜ਼ਾਂ ਦੇ ਉਸ ਸੋਵਰਨਿਟੀ ਨੂੰ, ਜਿਹੜੀ ਕਿ ਉਹਨਾਂ ਨੇ ਸਿੱਖ ਸੋਵਰਨਿਟੀ ਨੂੰ ਸਵਾਲੋ ਕੀਤਾ। ਰੈਸਟ ਆਫ ਇੰਡੀਆ 200 ਸਾਲ ਤੋਂ ਉਹਨਾਂ ਦੀ ਗੁਲਾਮੀ 'ਚ ਸੀ। 1757 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੇ ਆਪਣੇ ਪੈਰ ਉੱਥੇ ਜਮਾ ਲਏ ਸਨ। ਪਰ ਅਸੀਂ ਤੀਸਰੀ ਧਿਰ ਸਾਂ, ਸਾਡੇ ਕੋਲ ਆਪਣਾ ਇਲੈਕਟੋਰੇਟ ਸੀ, ਸਿੱਖ ਨੁਮਾਇੰਦਿਆਂ ਦੀ ਚੋਣ ਸਿੱਖ ਵੋਟਰ ਕਰਦੇ ਸੀ। ਰਾਊਂਡ ਟੇਬਲ ਕਾਨਫਰੰਸਿਸ ਦੇ ਵਿੱਚ ਅਸੀਂ ਤੀਸਰੀ ਧਿਰ ਵਜੋਂ ਇਨਵਾਈਟੀ ਸਾਂ। ਲੇਕਿਨ ਜੋ ਕੁਝ ਸਾਡੀ ਉਸ ਦੌਰ ਦੀ ਲੀਡਰਸ਼ਿਪ ਨੇ ਜੋ ਮੌਕਾ ਗਵਾਇਆ, ਉਸ ਪ੍ਰਥਾਏ ਉਰਦੂ ਦਾ ਇੱਕ ਕਪਲੇਟ ਅਕਸਰ ਮੈਂ ਦੁਹਰਾਉਂਦਾ ਜਿਹੜਾ ਸਾਰੀ ਕਹਾਣੀ ਬਿਆਨ ਕਰਦਾ कि वो वक्त भी देखा तारीख की घड़ियों ने, जब लम्हों ने खता की सदियों ने सज़ा पाई। इसके बावजूद 37 साल 47 तो 84 तक पीसफुल तरीके दे नाल साडी लीडरशिप ने यतन किए कि कोई ऐसा फैडरल स्ट्रक्चर जिहड़ा आनंदपुर दा मता है जिस दे लई धर्म युद्ध मोर्चा लगदा है, 2 ਲੱਖ ਦੇ करीब गिरफ्तारियां ਹੁੰਦੀਆਂ ने कि कोई तरीका जिहदे नाल असीं इस फैडरल सिस्टम दे विच साडा मजहब, साडी ज़बान, साडी तहजीब, साडी गैरत, साडी अणख कायम रह सके। पर जवाब मिलिया जून दे पहले हफ्ते ठीक 40 साल पहला टैंकां तोपां नाल हमला।
ਔਰ ਇਸ ਘੱਲੂਘਾਰੇ ਦੇ ਦੋ ਆਸਪੈਕਟ ਮੈਂ ਅਕਸਰ ਬਿਆਨਦਾ। ਇੱਕ ਸਾਡਾ ਪ੍ਰਾਈਡ ਹੈ। ਜਦੋਂ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਉਹਨਾਂ ਦੇ ਦਰਜਨਾਂ ਸਾਥੀ ਸਿੰਘਾਂ ਦਾ ਜ਼ਿਕਰ ਕਰਦੇ ਹਾਂ ਤੇ ਫਿਰ ਦੁਸ਼ਮਣ ਦੀ ਲੈਂਗੁਏਜ ਦੇ ਵਿੱਚ ਦੁਸ਼ਮਣ ਨੇ ਜਿਵੇਂ ਉਹਨਾਂ ਨੂੰ ਟ੍ਰਿਬਿਊਟ ਦਿੱਤੀ, ਉਹ ਇਤਿਹਾਸ ਦੀ ਸਭ ਤੋਂ ਖੂਬਸੂਰਤ ਟ੍ਰਿਬਿਊਟ ਹੈ, ਗਿਵਿੰਗ ਦਾ ਐਡਵਰਸਰੀ ਹਿਸ ਡਿਊ, ਦੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝਣਾ, ਇਹ ਚਮਕੌਰ ਦੀ ਗੜੀ ਦੀ ਜੰਗ ਦਾ ਦੁਹਰਾ ਹੈ ਜਿਹੜਾ ਸਾਡਾ ਫਖਰ ਹੈ। ਇਹ ਘੱਲੂਘਾਰੇ ਦਾ ਆਸਪੈਕਟ ਜਿਵੇਂ ਹਜ਼ਾਰਾਂ ਬੇਗੁਨਾਹ ਸਿੱਖ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਭੁਜੰਗੀਆਂ ਭੁਜੰਗਣਾਂ ਨੂੰ ਸਿਰਫ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਹੀ ਨਹੀਂ, 37 ਇਤਿਹਾਸਕ ਗੁਰਦੁਆਰਿਆਂ ਦਾ ਜ਼ਿਕਰ ਅਸੀਂ ਕਾਊਂਟਰ ਵਾਈਟ ਪੇਪਰ ਵਿੱਚ ਕੀਤਾ ਸੀ। ਹੁਣ ਇਹ ਗਿਣਤੀ ਕਾਫੀ ਜ਼ਿਆਦਾ ਜਾਪਦੀ ਹੈ, ਪਰ ਇੱਕ ਗੱਲ ਜ਼ਾਹਰ ਹੈ ਕਿ 4 ਥਾਵਾਂ ਤੇ ਟੈਂਕ ਲਿਆਂਦੇ ਗਏ। ਵਿਜੰਤਾ ਟੈਂਕ 1 ਦਰਜਨ ਤੋਂ 1.5 ਡਜ਼ਨ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ, ਗੁਰਦੁਆਰਾ ਤਰਨਤਾਰਨ ਸਾਹਿਬ ਦੀਆਂ ਪ੍ਰਕਰਮਾਂ 'ਚ ਟੈਂਕ ਲਿਆਂਦੇ ਗਏ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੀਆਂ ਪ੍ਰਕਰਮਾਂ 'ਚ ਟੈਂਕ ਲਿਆਂਦੇ ਗਏ, ਗੁਰਦੁਆਰਾ ਮੁਕਤਸਰ ਸਾਹਿਬ ਦੀਆਂ ਪ੍ਰਕਰਮਾਂ 'ਚ ਟੈਂਕ ਲਿਆਂਦੇ ਗਏ। ਔਰ ਜਿਸ ਕਦਰ ਜ਼ੁਲਮ ਇਹਨਾਂ ਨੇ ਕੀਤਾ, ਔਰ ਉਸ 'ਚੋਂ ਹੀ ਇਹ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜਿਨ੍ਹਾਂ ਦੇ ਲਫ਼ਜ਼ ਨੇ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਜਦੋਂ ਕਿਸੇ ਇਮਾਰਤ ਦੀ ਨੀਂਹ ਰੱਖੀ ਜਾਂਦੀ ਹੈ ਫਿਰ ਕੋਈ ਡਿਬੇਟ ਨਹੀਂ ਹੁੰਦੀ ਕਿ ਭਾਈ ਇਸ ਦਾ, ਫਿਰ ਤਾਂ ਇਹ ਡਿਬੇਟ ਤਾਂ ਹੋ ਸਕਦੀ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਭਾਈ ਗੁਰਦਾਸ ਜੀ ਕਿ ਸਾਡੀ ਸਟ੍ਰੈਟਜੀ, ਸਾਡੀ ਵਿਉਂਤਬੰਦੀ, ਸਾਡੇ ਢੰਗ ਕੀ ਹੋਣ, ਇਸ ਦੇ ਉੱਤੇ ਡਿਬੇਟ ਹੋ ਸਕਦੀ ਹੈ। ਪਰ ਇਹ ਇਸ਼ੂ ਜੂਨ ਦੇ ਪਹਿਲੇ ਹਫਤੇ ਖਤਮ ਹੋ ਗਿਆ ਸੀ। ਅੱਜ ਜੇ ਖਾਲਿਸਤਾਨ ਤੋਂ ਇਲਾਵਾ ਕੋਈ ਕਿਸੇ ਹੱਲ ਦੀ ਗੱਲ ਕਰਦੇ, ਜਾਂ ਉਹ ਸਿਰੇ ਦਾ ਬੇਈਮਾਨ ਹੈ ਜਾਂ ਉਹ ਸਿਰੇ ਦਾ ਮੂਰਖ ਹੈ, ਇਸ ਤੋਂ ਇਲਾਵਾ ਕੋਈ ਤੀਸਰਾ ਲਫ਼ਜ਼ ਨਹੀਂ ਹੈ। ਅੱਜ ਜਦੋਂ ਅਸੀਂ 15 ਜੂਨ ਦੇ ਦਿਨ ਇੱਥੇ ਇਕੱਠੇ ਹੋਏ ਹਾਂ, ਮੇਰੇ ਸੱਜੇ ਖੱਬੇ ਇੱਕ ਪਾਸੇ ਭਾਈ ਅਵਤਾਰ ਸਿੰਘ ਖੰਡਾ ਦੀ ਤਸਵੀਰ ਹੈ, ਇੱਕ ਪਾਸੇ ਭਾਈ ਹਰਦੀਪ ਸਿੰਘ ਨਿੱਜਰ ਦੀ ਹੈ। ਠੀਕ ਅੱਜ ਤੋਂ 1 ਸਾਲ ਪਹਿਲਾਂ 15 ਜੂਨ 2023 ਨੂੰ ਯੂਕੇ ਦੇ ਬਰਮਿੰਗਮ ਸ਼ਹਿਰ 'ਚ ਭਾਈ ਅਵਤਾਰ ਸਿੰਘ ਖੰਡਾ ਨੂੰ ਉਸ ਤਰੀਕੇ ਦੇ ਕੈਮੀਕਲ ਦੇ ਸਹਾਰੇ ਸ਼ਹੀਦ ਕੀਤਾ ਗਿਆ ਜਿਹੜਾ KGB ਵਰਤਦੀ ਰਹੀ ਹੈ ਪੋਲੀਟੀਕਲ ਡਿਸੀਡੈਂਟਸ ਦੇ ਉੱਤੇ, ਤੇ ਜੋ ਕੁਝ ਰਾਹ ਕਰ ਰਹੀ ਹੈ ਉਹ ਬਿਲਕੁਲ KGB ਦੇ ਪਦ ਚਿੰਨ੍ਹਾਂ ਤੇ ਹੈ। ਔਰ ਠੀਕ 3 ਦਿਨ ਬਾਅਦ 18 ਜੂਨ ਨੂੰ ਗੁਰੂ ਨਾਨਕ ਗੁਰਦੁਆਰਾ ਸਾਹਿਬ ਜਿਸ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ, ਇੱਕ ਪਵਿੱਤਰ ਰੂਹ, ਇੱਕ ਨਿਸ਼ਕਾਮ ਸੇਵਕ ਜਿਸ ਨੇ ਕੋਵਿਡ-19 ਦੇ ਚਲਦਿਆਂ ਹਿੰਦੂ, ਮੁਸਲਮਾਨ, ਗੈਰ ਸਿੱਖ ਵਿਦਿਆਰਥੀਆਂ ਦੇ ਘਰਾਂ ਤੱਕ ਵੀ ਸਾਰੀਆਂ ਲੋੜਵੰਦ ਚੀਜ਼ਾਂ ਪਹੁੰਚਾਈਆਂ, ਜਿਹੜੇ ਜਾਂ ਲੰਗਰ ਵਿੱਚ ਸੇਵਾ ਵਿੱਚ ਹੁੰਦੇ ਸਨ ਜਾਂ ਜੋੜਿਆਂ ਵਿੱਚ ਹੁੰਦੇ ਸਨ, ਉਹਨਾਂ ਦਾ ਕੋਲਡ ਬਲੱਡਡ ਮਰਡਰ ਇਹ 18 ਜੂਨ ਨੂੰ। ਔਰ ਠੀਕ 3 ਮਹੀਨੇ ਬਾਅਦ ਜਦੋਂ 18 ਸਤੰਬਰ ਨੂੰ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਖਲੋ ਕੇ ਇਹ ਕਹਿੰਦੇ ਨੇ ਕਿ ਇਹ ਇੰਡੀਅਨ ਏਜੰਟ ਇਸ ਦੇ ਬਿਹਾਈਂਡ ਨੇ, ਇਸ 1 ਸਾਲ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਹੋਈਆਂ ਨੇ। ਮੈਂ ਸਮਝਦਾ ਕਿ 40 ਵਰ੍ਹਿਆਂ ਬਾਅਦ ਅੱਜ ਦੁਨੀਆ ਦੇ ਵਿੱਚ ਨੈਰੇਟਿਵ ਬਦਲਿਆ। ਤੁਸੀਂ ਅਮਰੀਕਾ ਦੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਪਿਛਲੇ 1 ਸਾਲ 'ਚ ਮੈਨੂੰ 2 ਮੀਟਿੰਗਸ ਜਿਹੜੀਆਂ ਹਾਇਰ ਲੈਵਲ ਦੇ ਉੱਤੇ FBI, ਹੋਮਲੈਂਡ ਸਿਕਿਉਰਿਟੀ, ਜਸਟਿਸ ਡਿਪਾਰਟਮੈਂਟ ਔਰ ਕੁਛ ਉਹਨਾਂ ਦੇ ਵਿੱਚ CIA ਦੇ ਆਫੀਸ਼ੀਅਲਸ ਵੀ ਉਹਨਾਂ ਦੇ ਨਾਲ ਸਾਡੇ ਸਿੱਖ ਡੈਲੀਗੇਸ਼ਨਸ ਮਿਲੇ ਨੇ। ਉਹਨਾਂ ਦੋਨਾਂ ਮੀਟਿੰਗਸ ਤੋਂ ਇੱਕ ਗੱਲ ਜ਼ਾਹਰ ਹੈ, ਬੇਸ਼ੱਕ ਤੁਸੀਂ ਵਾਕਿਫ ਹੋ ਕਿ ਨਵੰਬਰ ਦੇ ਮਹੀਨੇ ਫਾਈਨੈਂਸ਼ੀਅਲ ਟਾਈਮਜ਼ ਨੇ ਇੰਕਸ਼ਾਫ ਕੀਤਾ ਕਿ ਕਿਵੇਂ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਨਿਊਯਾਰਕ ਦੀ ਅਦਾਲਤ ਦੇ ਵਿੱਚ ਨਿਖਿਲ ਗੁਪਤਾ ਦੇ ਖਿਲਾਫ ਕਿ ਕਿਵੇਂ ਉਹ ਇੱਕ ਕੰਟਰੈਕਟ ਕਿਲਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਜਿਸ ਨੂੰ ਫਾਈਲ ਕੀਤਾ ਕਿ ਕਿੰਨਾ ਵੱਡਾ ਉਹ ਕਾਂਡ ਕਰਨ ਜਾ ਰਹੇ ਸਨ। ਇਸ ਸਭ ਦੇ ਬਾਵਜੂਦ ਅੱਜ ਵੀ ਅਸੀਂ ਦੇਖਦੇ ਹਾਂ ਨਰਿੰਦਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣੇ, ਭਾਵੇਂ ਸੀਟਾਂ 240 ਮਿਲੀਆਂ ਨੇ, ਪਹਿਲਾ ਆਰਡਰ ਉਹਨੇ ਕੀਤਾ ਕਿ ਅਜੀਤ ਡੋਵਾਲ ਜਿਹੜਾ ਕਿਲਰ ਸਪਾਈ ਮਾਸਟਰ ਹੈ
ਉਸ ਦੀ ਟਰਮ ਵਧਾ ਦਿੱਤੀ ਗਈ ਹੈ ਇਨਡੈਫੀਨੇਟਲੀ, ਜਦੋਂ ਤੱਕ ਇਹ ਪ੍ਰਧਾਨ ਮੰਤਰੀ ਰਹੇਗਾ। ਔਰ ਜੇ ਤੁਸੀਂ ਚੇਨ ਆਫ ਕਮਾਂਡ ਦੇਖੋ, ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਅਸੀਂ ਗੱਲ ਕਰਦੇ ਹਾਂ, ਇਹ ਆਰਡਰ ਸਿੱਧੇ ਪ੍ਰਾਈਮ ਮਿਨਿਸਟਰ ਦੇ ਹੁੰਦੇ ਨੇ। ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਜਿਹਦੇ ਕੋਲ ਕੈਬਨਿਟ ਰੈਂਕ ਦਾ ਪੋਰਟਫੋਲੀਓ ਹੈ, ਫਿਰ ਦਿਨਕਰ ਗੁਪਤਾ ਜਿਹੜਾ ਪੰਜਾਬ ਦੇ ਵਿੱਚ ਡੀਜੀਪੀ ਪੁਲਿਸ ਰਿਹਾ। ਤੇ ਤੁਹਾਨੂੰ ਯਾਦ ਹੋਏਗਾ ਕਿ ਜਦੋਂ 9 ਨਵੰਬਰ 2019 ਨੂੰ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦਾ ਐਲਾਨ ਇਮਰਾਨ ਖਾਨ ਦੀ ਹਕੂਮਤ ਨੇ ਕੀਤਾ। ਦਿਨਕਰ ਗੁਪਤਾ ਪੰਜਾਬ ਦਾ ਡੀਜੀਪੀ ਦਾ ਮੁਖੀ ਸੀ, ਡੀਜੀਪੀ ਸੀ। ਇਸ ਨੇ ਕਿਹਾ ਸੀ ਕਿ ਇਹ ਦਹਿਸ਼ਤਗਰਦੀ ਦੇ ਦਰਵਾਜ਼ੇ ਖੋਲ੍ਹੇ ਗਏ, ਜਿਹੜਾ ਸਵੇਰੇ ਮੱਥਾ ਟੇਕਣ ਜਾਏਗਾ ਸ਼ਾਮ ਤੱਕ ਮੁੜਦਿਆਂ ਉਹ ਦਹਿਸ਼ਤਗਰਦ ਬਣੇਗਾ। ਉਹਨੂੰ ਬੰਬ ਅਸੈਂਬਲ ਕਰਨ ਦੀ ਟ੍ਰੇਨਿੰਗ ਵੀ ਦਿੱਤੀ ਜਾ ਸਕਦੀ ਹੈ, ਉਹਨੂੰ ਸ਼ੂਟਿੰਗ ਦੀ ਟ੍ਰੇਨਿੰਗ ਵੀ ਦਿੱਤੀ ਜਾ ਸਕਦੀ ਹੈ। ਉਹ NIA ਚੀਫ ਦਿਨਕਰ ਗੁਪਤਾ ਔਰ ਸਾਮੰਤ ਗੋਇਲ ਜਿਹੜਾ ਰਾਹ ਦਾ ਚੀਫ ਸੀ, ਜਿਹੜਾ 30 ਜੂਨ ਨੂੰ ਰਿਟਾਇਰ ਹੁੰਦਾ, ਜਦੋਂ ਕਿ 18 ਜੂਨ ਨੂੰ ਆਲਰੇਡੀ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੋ ਚੁੱਕੀ ਹੈ। ਔਰ ਜਿਹੜੀ ਰਿਪੋਰਟਿੰਗ ਵਾਸ਼ਿੰਗਟਨ ਪੋਸਟ ਨੇ ਕੀਤੀ ਹੈ, ਵਿਕਰਮ ਯਾਦਵ ਜਿਹੜਾ ਇਹਨਾਂ ਦਾ ਕੋਈ ਲੋ ਲੈਵਲ ਰਾਹ ਦਾ ਬੰਦਾ ਹੈ, ਜਿਹਦੇ ਰਾਹੀਂ ਇਹ ਸਾਰਾ ਕੰਮ ਕਰਵਾਇਆ ਗਿਆ। ਸੋ ਅੱਜ ਇਹ ਲੜਾਈ ਸਿਰਫ ਪੰਜਾਬ ਦੀਆਂ ਜਾਂ ਭਾਰਤ ਦੀਆਂ ਹੱਦਾਂ ਤੱਕ ਨਹੀਂ ਹੈ, ਇਹ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਕਿੱਥੋਂ ਤੱਕ ਪਹੁੰਚ ਚੁੱਕਾ ਹੈ ਤੁਹਾਡੇ ਸਾਹਮਣੇ ਹੈ। ਔਰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਡਾਕਟਰ ਜਸਮੀਤ ਕੌਰ ਬੈਂਸ ਨੂੰ, ਜਿਹੜੇ ਲੋਕਲ ਜਿਹੜੇ ਨੇ ਅਸੈਂਬਲੀ ਵੂਮਨ ਨੇ, ਉਹਨਾਂ ਨੇ ਇਸ ਪੀਰੀਅਡ 'ਚ 3 ਬਿੱਲ ਅਸੈਂਬਲੀ ਦੇ ਵਿੱਚ ਕੈਲੀਫੋਰਨੀਆ ਦੀ ਪਾਸ ਕਰਵਾਏ ਨੇ। ਨਵੰਬਰ 84 ਨੂੰ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਨਾ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ। ਔਰ ਬੀਤੇ ਕੱਲ ਮੇਰੇ ਪਿੱਛੇ ਹੀ ਭਾਈ ਰਵਿੰਦਰ ਸਿੰਘ ਲਿਤੜਾ ਦੇ ਪਿਤਾ ਜੀ ਬਾਪੂ ਜੀ ਵੀ ਬੈਠੇ ਨੇ। ਪਿਛਲੇ ਕੱਲ ਜਿਹੜੀ ਕੈਲੀਫੋਰਨੀਆ ਅਸੈਂਬਲੀ ਨੇ 4 ਫਰਵਰੀ 1986 ਦਾ ਦਿਨ ਸਾਕਾ ਨਕੋਦਰ ਡੇ ਵਜੋਂ ਰੈਕਗਨਾਈਜ਼ ਕੀਤਾ। ਸੋ ਕੰਮ ਮਲਟੀਪਲ ਲੈਵਲਸ ਤੇ ਹੋ ਰਿਹਾ ਹੈ, ਨਿਰਾਸ਼ਤਾ ਦੀ ਲੋੜ ਨਹੀਂ ਹੈ। ਪਹਿਲੀ ਗੱਲ ਸਾਨੂੰ ਇਹ ਸਮਝ ਲੈਣੀ ਚਾਹੀਦੀ ਹੈ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ, ਇਸ ਦੇ ਉੱਤੇ ਕੋਈ ਡਿਬੇਟ ਨਹੀਂ ਹੈ। ਦੂਸਰਾ, ਮੈਂ ਸਮਝਦਾ ਸਾਡੇ ਸਾਹਮਣੇ ਅਨੰਦਪੁਰ ਸਾਹਿਬ ਦਾ ਮਾਡਲ ਹੈ, ਜਿੱਥੇ ਭਾਈ ਨੰਦ ਲਾਲ ਕਲਮ ਚਲਾ ਰਹੇ ਨੇ, ਆਪਣੇ ਪਿਆਰੇ ਪ੍ਰੀਤਮ ਨੂੰ ਰਿਝਾ ਰਹੇ ਨੇ, ਗੁਰੂ ਨੂੰ ਬਹੁਤ ਪਿਆਰੇ ਲੱਗਦੇ ਨੇ। ਜੇ ਫਾਈਨਲ ਘੇਰਾ ਪੈਂਦਾ, ਹਥਿਆਰ ਵੰਡੇ ਜਾ ਰਹੇ ਨੇ, ਭਾਈ ਨੰਦ ਲਾਲ ਵੀ ਸ਼ਸਤਰ ਮੰਗਦੇ ਨੇ, ਗੁਰੂ ਸਾਹਿਬ ਕਹਿੰਦੇ ਨੇ ਨਹੀਂ ਭਾਈ ਸਾਹਿਬ ਤੁਸੀਂ ਕਲਮ ਹੀ ਚਲਾਓ। ਭਾਈ ਕਨਈਆ ਜੀ ਜਿਹੜੇ ਪਾਣੀ ਦੀ ਮਸ਼ਕ ਨਾਲ ਸੱਜਣ ਔਰ ਦੁਸ਼ਮਣ ਹਰ ਇੱਕ ਨੂੰ ਜਦੋਂ ਕਹਿੰਦੇ ਨੇ ਕਿ ਤੈਨੂੰ ਪਿਆ ਪਿਲਾਵਾਂ ਪਾਣੀ ਮੇਰੇ ਦਿਲ ਦੇ ਸਾਈਂ, ਮੈਨੂੰ ਤੇਰੇ ਬਿਨਾਂ ਸਤਿਗੁਰੂ ਹੋਰ ਕੋਈ ਤੁਹਾਡੇ ਬਿਨਾਂ ਨਜ਼ਰ ਹੀ ਨਹੀਂ ਆਉਂਦਾ, ਉਹ ਵੀ ਆਨੰਦਪੁਰ ਦੀ ਸਿਟੀ ਆਫ ਬਲਿਸ 'ਚ ਵਸਦੇ ਨੇ। ਤੇ ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਜਿਹੜਾ ਮਸਤ ਹਾਥੀਆਂ ਦੇ ਰਾਹ ਮੋੜ ਰਿਹਾ ਹੈ, ਉਹਨਾਂ ਦੇ ਹੰਕਾਰ ਨੂੰ ਭੰਨ ਰਿਹਾ ਹੈ, ਉਹ ਗੁਰੂ ਕਾ ਲਾਡਲਾ ਪੰਥ ਜਿਹੜਾ ਉਸੇ ਆਨੰਦਪੁਰ ਦੀ ਧਰਤੀ ਦੇ ਉੱਤੇ ਸਾਰੇ ਆਪੋ ਆਪਣੇ ਫਰਜ਼ ਸਰੰਜਾਮ ਦੇ ਰਹੇ ਨੇ। ਮੈਂ ਸਮਝਦਾ ਕਿ ਘਰਾਂ ਤੋਂ ਸਾਡੇ ਗੱਲ ਸ਼ੁਰੂ ਹੁੰਦੀ ਹੈ। ਅਸੀਂ ਬਹੁਤ ਵਾਰ ਨਿਰਾਸ਼ ਹੁੰਦੇ, ਸ਼੍ਰੋਮਣੀ ਕਮੇਟੀ, ਦਿੱਲੀ ਅੱਜ ਹਾਲ ਇਹ ਹੈ ਕਿ ਸਾਡੀਆਂ 4 ਪ੍ਰੋਮੀਨੈਂਟ ਕਮੇਟੀਆਂ ਤਖਤ ਹਜ਼ੂਰ ਸਾਹਿਬ ਬੋਰਡ, ਪਟਨਾ ਸਾਹਿਬ ਪ੍ਰਬੰਧਕ ਬੋਰਡ, ਦਿੱਲੀ ਗੁਰਦੁਆਰਾ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਧੀ RSS ਦੇ ਕੰਟਰੋਲ 'ਚ ਹੈ, ਇਹਦੇ ਬਾਰੇ ਕੋਈ ਸ਼ੱਕ ਨਹੀਂ। ਤੇ ਜਿਹੜਾ ਬਾਦਲਾਂ ਦਾ ਕੰਟਰੋਲ ਹੈ, ਇਹਨਾਂ ਨੇ ਸਿੱਖੀ ਦੀਆਂ ਜੜ੍ਹਾਂ 'ਚ ਕਿੰਨਾ ਤੇਲ ਦਿੱਤਾ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ। ਇਹਦੇ ਬਾਵਜੂਦ ਜੇ ਪੰਜਾਬ ਦੇ ਅੰਦਰ 2 ਹਲਕਿਆਂ 'ਚ ਫਰੀਦਕੋਟ ਔਰ ਖਡੂਰ ਸਾਹਿਬ, ਗੱਲ ਇਹ ਨਹੀਂ ਹੈ ਕਿ ਉਹਨਾਂ ਨੇ ਇਲੈਕਸ਼ਨ ਖਾਲਿਸਤਾਨ ਦੇ ਮੁੱਦੇ ਤੇ ਲੜੀ ਜਾਂ ਨਹੀਂ ਲੜੀ, ਜਾਂ ਕੱਲ ਨੂੰ ਉਹ ਖਾਲਿਸਤਾਨ ਦੀ ਗੱਲ ਕਰਨਗੇ ਜਾਂ ਨਹੀਂ ਕਰਨਗੇ। ਇਹ ਪੰਜਾਬ ਦੀ ਉਹ ਸਪਿਰਿਟ ਹੈ, ਪੰਜਾਬ ਦੀ ਧਰਤੀ ਦਾ ਬਦਲਿਆ ਹੋਇਆ ਉਹ ਖਮੀਰ ਹੈ, ਜਿਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਬਾਬਰ ਦੀਆਂ ਵਾਗਾਂ ਨੂੰ ਫੜ ਕੇ ਕਿਹਾ ਸੀ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲੇ। ਦਿੱਲੀ ਦੇ ਹਾਕਮਾਂ ਨੂੰ ਵੰਗਾਰਦਿਆਂ ਫਰਮਾਇਆ ਸੀ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤੇ ਹੋ ਚੱਟ ਜਾਓ। ਉਸ ਧਰਤੀ ਤੇ ਗੁਰੂ ਨਾਨਕ ਨਾਮ ਲੇਵਾ ਅੱਜ ਵੀ ਇਹ ਕੁਝ ਚੀਜ਼ਾਂ ਸਿੰਬੋਲਿਕ ਹੁੰਦੀਆਂ ਨੇ। ਖਡੂਰ ਸਾਹਿਬ, ਫਰੀਦਕੋਟ ਦੇ ਸਧਾਰਨ ਕਿਰਤੀ ਗੁਰਸਿੱਖਾਂ ਨੇ ਦੱਸਿਆ ਕਿ ਉਸ ਧਰਤੀ ਦੇ ਉੱਤੇ, ਔਰ ਇਸ ਨੇ 2 ਗੱਲਾਂ
ਜਦੋਂ ਮੈਂ ਖਾਲਿਸਤਾਨ ਰੈਫਰੈਂਡਮ ਦੀ ਔਰ ਖਾਸ ਤੌਰ ਤੇ ਸਿੱਖ ਫॉर ਜਸਟਿਸ ਦੀ ਸਰਾਹਨਾ ਕਰਦਾ, ਉਹਨਾਂ ਨੇ ਮਿੱਥ ਤੋੜੇ ਨੇ। 40 ਸਾਲ ਤੋਂ ਐਕਟਿਵਿਸਟ ਹੋਣ ਦੇ ਨਾਤੇ ਮੈਨੂੰ ਪਤਾ ਹੈ ਇੱਕ ਪੀਰੀਅਡ ਐਸਾ ਆਇਆ 1995 ਤੋਂ ਬਾਅਦ ਇੰਨੀ ਡੀਮੋਰਲਾਈਜੇਸ਼ਨ ਸੀ, ਜਦੋਂ ਅਸੀਂ ਗੱਲ ਵੀ ਕਰਨੀ ਤਾਂ ਬਹੁਤਿਆਂ ਨੇ ਕਹਿਣਾ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ ਨੇ, ਇਹਨਾਂ ਦੀ ਬ੍ਰੈਡ ਐਂਡ ਬਟਰ ਇਹਦੇ ਚੋਂ ਨਿਕਲਦਾ, ਇਹਨਾਂ ਕੋਲ ਕੋਈ ਹੋਰ ਚਾਰਾ ਨਹੀਂ। ਪਰ ਜਦੋਂ ਖਾਲਿਸਤਾਨ ਰੈਫਰੈਂਡਮ ਦੇ ਲਈ ਲੱਖਾਂ ਲੋਕ ਧਾ ਕੇ ਨਿਕਲੇ, ਇੰਗਲੈਂਡ ਤੋਂ ਸ਼ੁਰੂ ਹੋਇਆ, ਯੂਰਪ 'ਚੋਂ ਹੁੰਦਾ ਹੋਇਆ, ਕੈਨੇਡਾ, ਸੈਨ ਫਰਾਂਸਿਸਕੋ, ਸੈਕਰਾਮੈਂਟੋ, ਇਹ ਮਿੱਥ ਟੁੱਟ ਗਿਆ। ਇਹ ਮੈਸੇਜ ਗਿਆ ਕਿ 5 ਮਿਲੀਅਨ ਸਿੱਖ ਡਾਇਸਪੋਰਾ ਖਾਲਿਸਤਾਨ ਲੈਣ ਦੇ ਲਈ ਵਚਨਬੱਧ ਹੈ। ਦੂਸਰਾ, ਬੇਸ਼ੱਕ ਇੰਡੀਆ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਮਈ ਦੇ ਮਹੀਨੇ ਲਾਹੌਰ 'ਚ ਸ਼ਹੀਦ ਕੀਤਾ, ਭਾਈ ਅਵਤਾਰ ਸਿੰਘ ਖੰਡਾ ਨੂੰ ਅੱਜ ਦੇ ਦਿਨ ਬਰਮਿੰਘਮ 'ਚ ਸ਼ਹੀਦ ਕੀਤਾ, 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ। ਪਰ ਅੱਜ ਇੰਡੀਆ ਕਟਹਿਰੇ ਦੇ ਵਿੱਚ ਖੜਾ ਹੈ ਐਜ਼ ਏ ਰੋਗ ਸਟੇਟ। ਅਸੀਂ ਯਤਨ ਕਰ ਰਹੇ ਸੀ ਕਿ ਜੀ ਸਾਨੂੰ ਇਹ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਪਤਾ ਨਹੀਂ ਕੀ ਵਾਦੀ ਬਣਾਇਆ ਹੋਇਆ, ਅਸੀਂ ਆਪਣਾ ਨੈਰੇਟਿਵ ਨਹੀਂ ਸੀ ਸਿਰਜ ਸਕਦੇ। ਅੱਜ ਇੰਡੀਆ ਰੋਗ ਸਟੇਟ ਹੈ। ਖਾਲਸਾ ਪੰਥ ਸਾਡੀ ਪਛਾਣ ਦੁਨੀਆ ਭਰ ਦੇ ਵਿੱਚ ਕੋਵਿਡ-19 ਤੋਂ ਬਾਅਦ ਜਿਵੇਂ ਸਾਡਾ ਹਿਊਮੈਨਿਟੇਰੀਅਨ ਕੰਮ ਰੈਕਗਨਾਈਜ਼ ਹੋਇਆ, ਜਿਵੇਂ ਸਾਡੀ ਤਾਕਤ ਅੱਜ ਦੁਨੀਆ ਦੇ ਵਿੱਚ ਮੰਨੀ ਜਾਂਦੀ ਹੈ, ਇਹ ਗੁਰੂ ਦੀ ਕਲਾ ਹੈ। ਪੰਜਾਬ ਦੀ ਧਰਤੀ ਤੇ ਬੇਸ਼ੱਕ ਨੌਜਵਾਨ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲਾ ਜਾਂ ਅੱਜ ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਦੀ ਸ਼ਾਰਟ ਸਟਿੰਟ ਹੈ, ਪਰ ਪੰਜਾਬ ਬੋਲਦਾ, ਪੰਜਾਬ 'ਚੋਂ ਆਵਾਜ਼ ਨਿਕਲਦੀ ਹੈ। ਜੋ ਪ੍ਰੋਫੈਸਰ ਪੂਰਨ ਸਿੰਘ ਨੇ ਕਦੇ ਕਿਹਾ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਅੱਜ ਵੀ ਗੁਰੂ ਨਾਨਕ ਸਾਹਿਬ ਦੀ ਉਸ ਸਰ ਜ਼ਮੀਨ ਦੇ ਉੱਤੇ ਤੇ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਦੇ ਨੇ, ਖਾਲਿਸਤਾਨ ਇੱਕ ਰਿਐਲਿਟੀ ਵਾਂਗ ਹੈ। ਔਰ ਅੱਜ ਦਾ ਦਿਨ ਜਿੱਥੇ ਕਿ ਅਸੀਂ ਜੁੜ ਬੈਠੇ ਹਾਂ, ਸਾਡੇ ਲਈ ਇਹ ਪਰਖ ਦਾ ਦਿਨ ਵੀ ਹੈ। ਔਰ ਮੇਰੇ ਤੋਂ ਪਹਿਲਾਂ ਵੀ ਬੁਲਾਰਿਆਂ ਨੇ ਇਹ ਗੱਲ ਕਹੀ, ਵੱਡਾ ਘੱਲੂਘਾਰਾ, ਕੁੱਪ ਤੇ ਰਹੀੜੇ ਦਾ ਮੈਦਾਨ, ਮੀਲਾਂ ਤੱਕ ਫੈਲਿਆ ਘੇਰਾ, ਕਿਉਂਕਿ ਖਾਲਸਾ ਰਿਟਰੀਟ ਕਰ ਰਿਹਾ ਸੀ, ਅਕਾਲ ਤਖਤ ਤੇ ਪੰਥ ਜੁੜਿਆ ਸੀ, ਬਜ਼ੁਰਗ ਨਾਲ ਸਨ, ਬੀਬੀਆਂ ਸਨ, ਬੱਚੇ ਸਨ, ਉਹਨਾਂ ਨੂੰ ਘੇਰੇ ਦੇ ਵਿੱਚ ਲੈ ਕੇ ਸਲੋਲੀ ਜਿਹੜਾ, ਕਿਉਂਕਿ ਅਬਦਾਲੀ ਬੜੀ ਤੇਜ਼ੀ ਨਾਲ 72 ਘੰਟੇ ਜੋ ਕਾਬਲ ਤੋਂ ਕੁੱਪ ਰਹੀੜੇ ਪਹੁੰਚ ਕੇ ਉਹਨੇ ਘੇਰ ਲਿਆ ਖਾਲਸੇ ਦੇ ਦਲ ਨੂੰ। ਖਾਲਸਾ ਸੇਫ ਪੈਸੇਜ ਵੱਲ ਵੀ ਜਾ ਰਿਹਾ ਸੀ, ਘੇਰਾ ਟੁੱਟਾ। ਇੱਕ ਦਿਨ ਵਿੱਚ 40 ਤੋਂ 50 ਹਜ਼ਾਰ ਸਿੰਘ ਸਿੰਘਣੀਆਂ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਸ਼ਹਾਦਤਾਂ ਹੋਈਆਂ। ਜਿਹੜੇ ਸਰਵਾਈਵਰ ਸਨ ਇਨਕਲੂਡਿੰਗ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦੇ ਸਰੀਰ ਤੇ ਵੀ 18 ਜ਼ਖਮ ਸਨ। ਔਰ ਉਦੋਂ ਜਿਹੜੀ ਇੱਕ ਕਾਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ, ਜਿਹੜੇ ਸਿੱਖ ਮਿਸਲਦਾਰ ਜਿਨ੍ਹਾਂ ਦੇ ਵਿੱਚ ਸਰਦਾਰ ਚੜ੍ਹਤ ਸਿੰਘ, ਜੱਸਾ ਸਿੰਘ ਰਾਮਗੜੀਆ, ਕਿ ਲੜਨ ਦੀ ਸਟ੍ਰੈਟਜੀ ਕੀ ਬਣਾਈਏ, ਤੇ ਉਹਨਾਂ ਨੇ ਕਿਹਾ ਸੀ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਕਿ ਇਸ ਵੇਲੇ ਲੜਾਈ ਸਰਵਾਈਵਲ ਦੀ ਹੈ ਕਿ ਅਸੀਂ ਕਿਵੇਂ ਸਰਵਾਈਵ ਕਰਨਾ। ਇਹੀ ਮੈਸੇਜ ਮੈਂ ਸਮਝਦਾ ਕਿ ਅੱਜ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਜਦੋਂ ਧਰਮ ਗਰੋ ਹੁੰਦੇ ਨੇ, ਕਲਚਰਲੀ ਬਹੁਤ ਸਾਰੇ ਚੈਲੰਜਸ ਨੇ, ਨਸ਼ਿਆਂ ਦੇ ਨਾਲ ਵੀ ਅਸੀਂ ਦੇਖ ਰਹੇ ਹਾਂ, ਹਿੰਦੂਤਵਾ ਦਾ ਪ੍ਰਭਾਵ ਵੀ ਦੇਖ ਰਹੇ ਹਾਂ, ਮੀਡੀਆ, ਸੋਸ਼ਲ ਮੀਡੀਆ ਦੇ ਨੈਗੇਟਿਵ ਇਫੈਕਟ ਵੀ ਦੇਖ ਰਹੇ ਹਾਂ, ਇਹ ਸਾਰਾ ਕੁਝ ਹੈ। ਪਰ ਸਾਡਾ ਫੋਕਸ ਇੱਕ ਨੁਕਤੇ ਤੇ ਰਹਿਣਾ ਚਾਹੀਦਾ ਹੈ। ਜਿਵੇਂ ਚੰਗਾ ਨਿਸ਼ਾਨੇਬਾਜ਼ ਸਿਰਫ ਉਹਨੂੰ ਆਪਣਾ ਟਾਰਗੇਟ ਨਜ਼ਰ ਆ ਰਿਹਾ ਹੁੰਦਾ, ਇਵੇਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਸ ਵੇਲੇ ਸਾਡੀ ਸਾਰੀ ਤਾਕਤ ਉਹ ਖਾਲਿਸਤਾਨ ਦੀ ਕਾਇਮੀ ਲਈ, ਤੇ ਜਿਹੜਾ ਜਿੱਥੇ ਜਿੱਥੇ ਵੀ ਕੰਮ ਕਰ ਰਿਹਾ, ਜੇ ਸੈਂਟਰਲ ਇੰਸਟੀਟਿਊਸ਼ਨਸ ਫੇਲ ਨੇ, ਆਪਣੇ ਘਰਾਂ ਨੂੰ ਸੰਭਾਲ ਲਓ, ਸੌਣ ਲੱਗੇ ਆਪਣੇ ਬੱਚੇ ਬੱਚੀਆਂ ਨੂੰ ਆਪਣੀ ਪ੍ਰਾਈਡ ਦਿਓ, ਆਪਣੀ ਹਿਸਟਰੀ ਦਾ। ਖਾਸ ਮੌਕਿਆਂ ਦੇ ਉੱਤੇ ਆ ਜੂਨ ਦਾ ਮਹੀਨਾ ਹੁੰਦਾ, ਦਸੰਬਰ ਦਾ ਮਹੀਨਾ, ਸਰਸਾ ਦੇ ਕੰਢੇ ਤੋਂ ਚਮਕੌਰ ਔਰ ਸਰਹੰਦ ਦੀ ਕੰਧ ਤੱਕ, ਉਹਨਾਂ ਬੱਚੇ ਬੱਚੀਆਂ ਨੂੰ ਜਦੋਂ ਤੁਸੀਂ ਉਹਨਾਂ ਦੇ ਅੰਦਰ ਇਹ ਵਿਚਾਰ ਭਰ ਦਿਓਗੇ ਕਿ ਭਾਈ ਅਸੀਂ ਸੋਵਰਨ ਸੀ, ਸੋਵਰਨ ਹਾਂ। ਭਾਈ ਰਤਨ ਸਿੰਘ ਪੰਗੂ ਨੇ ਵੈਲ ਡਿਫਾਈਨ ਕੀਤਾ, ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਖਾਲਸਾ ਸੋਵਰਨ ਹੈ ਜਾਂ ਸੋਵਰਨਿਟੀ ਲਈ ਲੜ ਰਿਹਾ ਹੈ, ਗੁਲਾਮੀ ਸਟੇਟ ਆਫ ਮਾਈਂਡ ਹੈ। ਔਰ ਜਿੱਥੇ ਅੱਜ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਉੱਥੇ ਕੌਮੀ ਨਿਸ਼ਾਨੇ ਖਾਲਿਸਤਾਨ ਲਈ ਆਪਣਾ ਬਣਦਾ ਹੱਕ ਅਦਾ ਕਰੀਏ, ਸਿਰ ਜੋੜ ਕੇ ਬੈਠੀਏ। ਔਰ ਇਹ ਮੈਸੇਜ ਅੱਜ ਦੁਨੀਆ ਦੇ ਵਿੱਚ
ਜਿਓਪੋਲਿਟੀਕਲ ਸਿਚੁਏਸ਼ਨ ਬਦਲ ਰਹੀ ਹੈ, ਨਵੇਂ ਮੈਪ ਬਣਨ ਜਾ ਰਹੇ ਨੇ। ਯੂਕਰੇਨ ਔਰ ਗਜ਼ਾ ਦੀਆਂ ਵਾਰਸ ਉਹ ਦੱਸ ਰਹੀਆਂ ਨੇ। ਪਿਛਲੇ ਕੱਲ G7 ਮੁਲਕਾਂ ਦਾ ਇਟਲੀ ਦੇ ਵਿੱਚ ਸੰਮੇਲਨ ਖਤਮ ਹੋਇਆ ਹੈ। ਤੁਸੀਂ ਦੇਖੋ ਬੜੀ ਵੱਡੀ ਨਿਰਾਸ਼ਤ ਹੈ, ਬਹੁਤ ਕੁਝ ਬਦਲਣ ਜਾ ਰਿਹਾ ਹੈ। ਔਰ ਉਹ ਮੌਕਾ ਹੈ ਜਿੱਥੇ ਕਿ ਅਸੀਂ 3 ਨਿਊਕਲੀਅਰ ਪਾਵਰਸ ਚਾਈਨਾ, ਪਾਕਿਸਤਾਨ, ਇੰਡੀਆ ਦੇ ਵਿਚਾਲੇ ਖਾਲਿਸਤਾਨ ਇੱਕ ਬਫਰ ਸਟੇਟ, ਇੱਕੋ ਇੱਕ ਸੋਲਿਊਸ਼ਨ ਹੈ ਸਾਊਥ ਏਸ਼ੀਆ ਦੇ ਵਿੱਚ ਪਰਮਾਨੈਂਟ ਪੀਸ ਦਾ, ਪਰਮਾਨੈਂਟ ਸਟੇਬਿਲਿਟੀ ਦਾ ਔਰ ਪਰਮਾਨੈਂਟ ਪ੍ਰੋਸਪੈਰਿਟੀ ਦਾ। ਪੁਰਾਤਨ ਸਿੰਘਾਂ ਦਾ ਵਿਸ਼ਵਾਸ ਜੋ ਸਾਡੇ 1.5 ਲੱਖ ਤੋਂ ਜ਼ਿਆਦਾ ਖਾਲਿਸਤਾਨ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਵਿਸ਼ਵਾਸ ਸੀ, ਸੱਚ ਸਾਬਤ ਹੋਵੇਗਾ। ਦਿੱਲੀ ਤਖਤ ਪਰ ਬਹਿੇਗੀ आप गुरु की फौज, छतर चुलेंगे सीस पर, बड़ी करेगी मौज। किसी भी भुल चुक लई मुआफ़ी। वाहिगुरू जी का खालसा।